ਲੋ ਜੀ ਇਹ ਬੜੀ ਡੇਰਾ ਲੋੜੇ ਲੈ ਖਪਨੇ ਪਿਆ ਉਹ ਤੇ ਪਹਿਲੇ ਅਗਲੇ ਪਿੰਡ ਗਏ ਸੀ ਉੱਥੇ ਇੱਕ ਨੁਕਸ ਬਣਿਆ ਉਹ ਨੁਕਸ ਸਹੀ ਕੀਤਾ ਹੁਣ ਇਹ ਨੁਕਸ ਬਣ ਗਿਆ ਇੱਥੇ ਆ ਕੇ ਹੁਣ ਲੱਗਦਾ ਸਾਰੇ ਬੈਟਰੀ ਬਹੁਤ ਮਹਿੰਗੀ ਹੈ ਮੇਰੀ ਤੇ ਡੈਡ ਹੋ ਗਈ ਹੈ ਸੜ ਗਈ ਹੈ ਪਤਾ ਨਹੀਂ ਬੈਟਰੀ ਨਾਲ ਕੀ ਹੋਇਆ ਬੈਟਰੀ ਸੜ ਗਈ ਹੈ ਮੈਨੂੰ ਲੱਗਦਾ ਪਿਆ ਤੇ ਬਹੁਤ ਜ਼ਿਆਦਾ ਗਰਮ ਹੋਈ ਦੀ ਅੱਗ ਵਾਂਗੂ ਤੇ ਹੁਣ ਜਾਮਨ ਵੀ ਆ ਗਿਆ ਸੀ ਨਾਲ ਮੇਰੇ ਤੇ ਪੂਰੀ ਹਨੇਰਾ ਹੀ ਹੋ ਗਿਆ ਜ਼ਿਆਦਾ ਕੀ ਪ੍ਰੋਬਲਮ ਹੈ ਬਰਡੇ ਦਾ ਜਿਹੜਾ ਲੰਘਦਾ ਉਹ ਪੁੱਛਦਾ ਵੀ ਕੀ ਹੋਇਆ ਚਾਬੀਆਂ ਆਉਂਦੀ ਨਹੀਂ ਕਿਤੇ ਚਲ ਠੀਕ ਤਾਰਾਂ ਵੇਖ ਲੈ ਉਹਦੇ ਨਾਲ ਜਿਹਨਾਂ ਲੱਗਦੀਆਂ ਨਾਲ ਹੀ ਲਾਈ ਉਹਦੇ ਨਾਲ ਹੀ ਲਾਈ ਕਰਨਾ ਚਾ ਹੁਣ ਆਣ ਗੱਲ ਠਹਿਰ ਜਾ ਕੋਈ ਨੁਕਸ ਹੋਰ ਹੋਇਆ ਸੀ ਬੈਟਰੀ ਗਰਮ ਹੋਣ ਨਾਲ ਮੈਨੂੰ ਲੱਗਦਾ ਹੋਇਆ ਸਾਰਾ ਹੀ ਮਾਮਲਾ ਤੇ ਬਹੁਤ ਜ਼ਿਆਦਾ ਨੁਕਸਾਨ ਮੈਨੂੰ ਪਿਆ ਮੈਂ ਉਹਨਾਂ ਕੋ ਪਰੇਸ਼ਾਨ ਹਾਂ ਹਿਸਾਬ ਨਹੀਂ ਤੇ ਅੱਲਾ ਇਸ ਕੋਲ ਬੈਟਰੀ ਲੱਗਦਾ ਮੇਰੀ ਬੈਟਰੀ ਸਾਰੀ ਡੈਡ ਹੋ ਗਈ ਹੈ ਬਹੁਤ ਜ਼ਿਆਦਾ ਸਾਰੀ ਬੈਟਰੀ ਮੇਰੀ ਖ਼ਤਮ ਹੋ ਗਈ ਹੈ ਨਵੀਂ ਖਰਾਬ ਹੋ ਗਈ ਤੇ ਬੈਟਰੀ ਵੈਸੇ ਹੋਰ ਵੀ ਨੁਕਸ ਲੰਮਾ ਪੈ ਗਿਆ ਤੇ ਬਸ ਜਾਮਨ ਨੂੰ ਐਵੇਂ ਘਰੋਂ ਆ ਗਿਆ ਮੇਰੇ ਪਿੱਛੇ ਮੈਨੂੰ ਲੱਭਦਾ ਇੱਥੇ ਆ ਕੇ ਪਹੁੰਚ ਗਿਆ ਤੇ ਹੁਣ ਮਕੈਨਿਕਲ ਜਾਮਨ ਨੂੰ ਮਕੈਨਿਕ ਬਣ ਰਿਹਾ ਜੀ ਉਹ ਇਹ ਸਮਝ ਆਇਆ ਕਿ ਇਹ ਚੀਜ਼ ਹੈ ਇਹ ਸਾਰੀ ਸਰਗੇ ਦੀ ਹੈ ਵਾਲੀ ਇਹ ਸਾਰੀ ਸਰਗੇ ਦੀ ਹੈ ਤੋਂ ਵਿਆਹ ਕੋਈ ਕਾਲਾ ਹੋ ਗਿਆ ਵਾਲਾ ਹਾਂ ਇਹ ਸਾਰਾ ਉੱਡ ਗਿਆ ਵੀ ਵੇਰਾ ਮੈਂ ਕਹਿੰਦਾ ਟਾੜੀ ਮੈਨੂੰ ਆਉਣ ਲੱਗਾ ਲਾਉਣ ਨਾਲ ਲੰਮਾ ਹੀ ਨੁਕਸਾਨ ਬਣ ਜਾਵੇ ਬਹੁਤ ਜ਼ਿਆਦਾ ਪਰੇਸ਼ਾਨੀ ਬਣੀ ਇਹ ਫਿਰ ਨਹੀਂ ਆਉਣ ਹੋਈ ਇਹ ਬੜਾ ਵਾਲਾ ਮਸਲਾ ਬਣ ਗਿਆ ਕੋਈ ਇਹ ਵੀ ਚੈੱਕ ਕਰਨਾ ਪਿਆ ਫਿਊਜ਼ ਵੀ ਲੱਗਦਾ ਫਿਊਜ਼ ਵੀ ਨਾਲ ਰੱਖ ਲਿਆ ਉਹ ਜਦੋਂ ਉੱਡੀਆਂ ਨਾ ਕਦੇ ਫਿਊਜ਼ ਵੀ ਨਾਲ ਉੱਡਿਆ ਕਦੇ ਮਸਲਾ ਬਣ ਜਾਏ ਫਿਰ ਫਿਊਜ਼ ਉੱਡ ਜਾਂਦਾ ਫਿਰ ਆ ਬਾਕੀ ਮਸਲੇ ਬਚ ਜਾਂਦੇ ਨੇ ਐਸੇ ਫਿਊਜ਼ ਲਾਏ ਹੋਏ ਨੇ ਤਾਰਾਂ ਠੀਕ ਹੀ ਲਾਈਆਂ ਨਾ ਉੱਥੇ ਤੇ ਆਪਣੀ ਜਗ੍ਹਾ ਤੇ ਹਾਂਜੀ ਇੱਕ ਇੱਕ ਕਰਕੇ ਮੈਂ ਲਾ ਹਾਂ ਚੱਕ ਕੇ ਲਾਈਏ ਠੀਕ ਹੈ ਮੇਰੀ ਖਰਾਬ ਹੋ ਗਈ ਤੇ ਉਹਦੇ ਤੋਂ ਬਾਕੀ ਵੀ ਚੀਜ਼ ਉੱਡ ਗਈ ਹੈ ਤੇ ਬੈਟਰੀ ਖਰਾਬ ਹੋ ਗਈ ਹੈ ਹੁਣ ਜਾਮਨ ਹੋ ਪਏਗਾ ਕੀ ਕਰਦਾ ਚਾਹ ਲੱਗਦਾ ਹੁਣ ਬੈਟਰੀ ਇੱਕ ਘਰ ਪਈ ਫੁੱਲਾਂ ਮਸ਼ੀਨ ਵਾਲੀ ਤੇ ਮੈਂ ਉਹਨੂੰ ਕਿਹਾ ਮੈਂ ਚਲੋ ਇਹ ਵੀ ਲੈ ਗਿਆ ਹਾਂ ਇਹ ਲੈ ਗਿਆ ਚਾਚਾ ਤੁਰ ਗਿਆ ਉਹਨੂੰ ਮੈਂ ਘਰ ਚਲਿਆ ਮੈਂ ਜੋ ਗੱਡੀ ਸਟਾਰਟ ਹੋ ਗਈ ਤੂੰ ਜਾ ਤੇ ਇੰਨੀ ਕੁ ਵੱਡੀ ਪਰੇਸ਼ਾਨੀ ਬਣ ਗਈ ਨਾ ਉਦੋਂ ਕਣਕ ਲੈਣ ਦਾ ਪ੍ਰੋਗਰਾਮ ਸੀ ਮੇਰਾ ਤਾਂ ਉਦੋਂ ਬੈਟਰੀ ਖਰਾਬ ਹੋ ਗਈ ਹੈ ਚਲੋ ਚੈੱਕ ਕਰਨਾ ਇਹ ਤੁੱਕੇ ਲਾਉਣ ਦੀ ਗੱਲ ਹੈ ਸਾਡੇ ਕੋਲ ਹੋਣੀ ਹਾਂਜੀ ਹੈਨੀ ਹੋ ਜੇ ਨਾ ਬੈਟਰੀ ਨੂੰ ਲਾ ਉਹ ਲਾ ਹੀ ਲਾ ਇਹਨੂੰ ਲੁੱਪੀਆਂ ਲਾ ਹੀ ਲੈ ਇਹ ਪਤਾ ਨਹੀਂ ਕਿ ਕਿਉਂ ਗਰਮ ਹੋਈ ਬੈਟਰੀ ਇੰਨੀ ਗਰਮ ਹੋ ਜਾਏ ਜੇ ਡੈਡ ਹੁੰਦੇ ਤੱਕ ਨਹੀਂ ਠੰਡੀ ਹੁੰਦੀ ਪਈ ਉਦੋਂ ਆਹੋ ਲੱਗਦਾ ਬੈਟਰੀ ਉੱਡ ਗਈ ਹੈ ਬੈਟਰੀ ਉੱਡ ਗਈ ਉਹਦੇ ਬੈਟਰੀ ਮਹਿੰਗੀ ਬੜੀ ਹੈ ਤੋ ਦੁਪਹਿਰ ਦਾ ਟਾਈਮ ਹੋ ਗਿਆ ਦੁਪਹਿਰ ਬੈਠੇ ਹੋਏ ਹਾਂ ਰਕਸ਼ਾ ਮੇਰਾ ਖਰਾਬ ਪਿਆ ਦਾ ਲੈਣ ਦਾ ਰਾਤੀ ਮੈਂ ਉੱਥੇ ਖਿਲਾ ਰਿਹਾ ਕਿਸੇ ਘਰ ਪਿੰਡ ਖਿਲਾ ਰਿਹਾ ਤੇ ਫਿਰ ਆ ਗਏ ਹਾਂ ਮੋਟਰਸਾਈਕਲ ਬੈਗ ਨਹੀਂ ਕੋਈ ਬੱਸ ਚੱਲਿਆ ਤੇ ਜਨਾਬ ਸੁਬਾਹ ਗਏ ਆ ਤੇ ਰਕਸ਼ੇ ਪਿੱਛੇ ਰਕਸ਼ਾ ਬਣ ਕੇ ਲਿਆਂਦਾ ਲਿਆ ਕੇ ਤੇ ਖਿਲਾ ਰਹੀ ਤੇ ਹੁਣ ਕੋਈ ਗੱਲ ਨਹੀਂ ਇੰਤਜ਼ਾਮ ਨੁਕਸਾਨ ਮੋਟਾ ਹੀ ਹੈ ਬੈਗ ਦਾ ਬੈਟਰੀ ਵਾਲਾ ਨੁਕਸਾਨ ਪਿਆ ਬੈਟਰੀ ਖਰਾਬ ਹੋ ਗਈ ਹੈ ਤੇ ਉਹ ਬੈਠੇ ਹੋਏ ਤੇ ਮੈਂ ਛੋਟਾ ਗਫਰਾਨ ਦੇ ਨੂੰ ਬੁਖਾਰ ਹੋਇਆ ਜਾਮਨ ਨੂੰ ਸਕੂਲੋਂ ਆਏ ਹਨ ਤੇ ਮੈਂ ਉਹਨੂੰ ਕਿਹਾ ਮੈਂ ਕੋਈ ਦੁੱਧ ਪਿਆਰਾ ਮੈਨੂੰ ਕਹਿੰਦੇ ਕਿ ਚਾਹ ਚੂਹ ਬਣਾ ਲਿਆ ਮੈਂ ਚਾਹ ਰਹਿਣ ਦੀ ਇੰਨੀ ਗਰਮੀ ਤੇ ਬੋਤਲ ਲਿਆਣਾ ਤੇ 2 ਸੋਡਾ ਬਣਾ ਲਿਆ ਬੋਤਲ ਲਿਆ ਕੇ ਛੋਟੀ ਹੋਈ ਸੁੱਟੀ ਹੈ ਤੇ 2 ਸੋਡਾ ਬਣਾਇਆ ਜਿਹੜਾ ਪਾ ਕੇ ਦਾ ਗਫਰਾਨ ਨੂੰ ਇਹਨੂੰ ਵੀ ਬੁਖਾਰ ਹੋਇਆ ਤੇ ਮੈਂ ਪੱਟੀਆਂ ਰੱਖਣ ਲਿਆ ਸੀ ਮੈਂ ਉੱਠ ਕੇ ਬਹਿ ਗਿਆ ਪੱਟੀਆਂ ਰੱਖਣ ਲਿਆ ਸੀ ਤੇ 2 ਸੋਡਾ ਪਾਉਣ ਲਈ ਆਸਮਾਨ ਮੈਂ ਦੁੱਧ ਸੋਡਾ ਮੈਂ ਸੋਚਿਆ ਗਲਾਸ ਪਾਇਆ ਬਣਾਇਆ ਮੈਂ ਦੁੱਧ ਸੋਡਾ ਮੈਂ ਚੱਲ ਬੱਚੇ ਗਰਮੀ 'ਚ ਆਏ ਆ ਸਕੂਲੋਂ ਤੇ ਚੱਲ ਬਣਾ ਹੀ ਦਿੰਦੀਆਂ ਉਹ ਵੀ ਸਹੀ ਹੈ ਗੱਲ ਚਾਹ ਕੀ ਕਰਨੀ ਗਰਮੀ 'ਚ ਪੀ ਗਈ ਤੇ ਇਹ ਵੀ ਚਾਹ ਹੀ ਬਣ ਗਿਆ ਵੇਖੋ ਨਾ ਹਾਂ ਹਰ ਫਾਰਮੇ ਫਿੱਡੇ ਪਾਤਾ ਦੇਖੋ ਹਾਂ ਚਲੋ ਪੀਓ ਬਣਾ ਕੇ ਦਿੱਤਾ ਵੀ ਚੱਲ ਬੁਖਾਰ ਚੜਿਆ ਹੋਇਆ ਚਲੋ ਪੀਓ ਹਵਾ ਪੱਖੀ ਦੀ ਇੰਨੀ ਗਰਮ ਪੈਣ ਡਈ ਹੈ ਫਿਰ ਮੈਂ ਕਹਿੰਦਾ ਕਿ ਅੱਜ ਕੱਲ੍ਹ ਸੋਲਰ ਕਹਿੰਦੇ ਵੀ ਸੋਲਰ ਪਲੇਟਾਂ ਦੇ ਰੇਟ ਘਟੇ ਨੇ ਤੇ ਮੇਰਾ ਦਿਲ ਕਰਦਾ ਕਿਤੇ ਹੋਏ ਹਿਸਾਬ ਦਾ ਹੋਏ ਤਕਲੀਫ ਹੋਏ ਪੈਪ ਹੋਏ ਹੋਣ ਦੇ ਚਲੋ ਸੋਲਰ ਪਲੇਟ ਲਿਆ ਕੇ ਕੂਲਰ ਮਿਲਦੇ ਛੋਟੇ ਕੂਲਰ ਸੋਲਰ ਵਾਲੇ ਬਣਦੇ ਨੇ ਪੇਟੀਆਂ ਪੂਟੀਆਂ ਵਾਲੇ ਬਣਦੇ ਚਾਦਰਾਂ ਵਾਲੇ ਬਣਦੇ ਨੇ ਜਾਂ ਘਰ ਹੀ ਕੋਈ ਜਾਮਨ ਸਾਡਾ ਬਣਾ ਲਿਆ ਉਹਨੂੰ ਲਿਆ ਕੇ ਦਈਏ ਤੇ ਉਹਦੇ ਤੇ ਬਣਾਇਆ ਗਿਆ ਉਹਦੇ ਹਵਾ ਠੰਡੀ ਚੱਲ ਜਾਂਦੀ ਹੈ ਹੁਣ ਇਹ ਬੱਤੀ ਗਈ ਹੋਈ ਪੱਖਾ ਬੰਦ ਸੀ ਸਾਡਾ ਜਨਾਬ ਦੇ ਅੰਦਰ ਗਰਮੀ ਬੜੀ ਸੀ ਸਾਡੇ ਅੰਦਰ ਭਾਦੇ ਬਣੇ ਨੇ ਕਿਉਂਕਿ ਸਾਰੇ ਸਹਿਣ ਧੁੱਪ ਸਾਹਮਣੇ ਪੈਂਦੀ ਹੈ ਤੇ ਚਲੋ ਪਹਿਲੇ 2 ਸੋਡਾ ਪੀਂਦੇ ਆ ਆਪ ਨੂੰ ਪਿਆ ਕੇ ਮੇਰਾ ਮੂੰਹ ਵੇਖਣ ਲਈ ਜਾਊਂਗਾ ਤੇ ਫਲ ਪੀ ਤੇ ਜਾਮਨ ਹੁਣ 2 ਵੱਡੇ ਚਲਾ ਗਏ ਮਦਰਸਾ ਪੜ੍ਹਨਾ ਸੇ ਮਦਰਸਾ ਸਬਕ ਪੜ੍ਹ ਕੇ ਫਿਰ ਆ ਕੇ ਪੀਂਦੇ ਨੇ ਪਹਿਲੇ ਆਏ ਹਾਂ ਸਕੂਲ ਤੋਂ ਆ ਕੇ ਬੈਠੇ ਘਰੇ ਫਿਰ ਕਹਿੰਦੇ ਮਦਰਸਾ ਸਬਕ ਪੜ੍ਹਾਈਏ ਤੇ ਫਿਰ
बिस्मिल्लाहिर्रहमानिर्रहीम अस्सलाम वालेकुम। उम्मीद करना मेरे सब देखने वाले भैन भाई ठीक ने। अल्लाह पाक सारिਆਂ ਨੂੰ खुश रखे, जिथे जिथे आबाद ने अल्लाह पाक सारिਆਂ ਦੀਆਂ मुरादां जाए, मुरादां सेहत वाली जिंदगी होवे, मुरादां पूरियां होण। अल्लाह पाक बस सारियां दुआवां ਨੂੰ अपनी बारगाह में कबूल मंजूर करे, सोने नबी का सदका, आले नबी का सदका। तो हाँ जी, वाकई मैं काफ़ी दिनों बाद वीडियो पाना मेरे फिर मैं व्लॉग शुरू करना पैना, बनाना पैना। तो मेरे जहन च आन लिया मैं कमेंट कल परसों आए हाँ कि मुसा भाई कि तुसीं ना तुहानूं डॉक्टर ने रोकिया होया कि तुसीं महीने 2 दफा तुहानूं डॉक्टर ने ठाकिया क्या होया कि महीने 2 दफा तुसीं व्लॉग पाना है। तो मैनूं मैसेज याद आन डे हाँ, तो मैं वाकई यार मैनूं खुद भी आया यार, मैनूं भी सोचना भी यार पता नहीं की वजह है। तो वजह की होनी है कि मसरूफियत नहीं, मसरूफियत भी होए ना होए, जहन च दिमाग च नहीं आंदा, दुनिया दी होर भी बड़ियां गल्लां पता रहिंदियां। और व्लॉग असीं इहो जिहे व्लॉगर हां कि कैमरा हत्थ च पांदे याद नहीं रहिंदा कैमरा हत्थ च फड़ लईए। मेरा रक्षा भी कल परसों खराब होया, बहुत ज़्यादा खराब हो गया, नुकसा बन गया। वो भी थोड़ा मैं क्लिप बनाया ही, उधर मैं खपदा रहा, मैं अगे ना अगे पिंड है उत्थे मैं सवारियां लै गया हाँ। तो फिर मैं उत्थे खपदा रहा, मैं छोटे नूं बुलाया मोटरसाइकिल पर, फिर भी गया, इन्होंने चक चुकी तो नहीं समझ आई। फिर थोड़ा बहुत चलो खिच के लिया, तो लिया रस्ते शाम हो गई, न्हेरा हो गया रस्ते, फिर जनाब आ के खपदे रहे असीं। तो रस्ते थोड़ा जिहा स्टार्ट होया, हाँ जी थोड़ा स्टार्ट होया, फिर लिया तो रस्ते एक पिंड होर आए हैं, उत्थे आके फिर बंद बिल्कुल ही बंद हो गया। बिल्कुल जो बंद हो गया तो रक्षा तो खड़ा एक ਉਹਦੇ ਨਾਲ भाई खिच के लिया, पहले तो खिलार आए हैं जाके, जो बिल्कुल न्हेरा हो गया बंद हो गया, फिर उस खिलार के मैं तो जामन मोटरसाइकिल बह के आ गए। तो घर आ गए, सुबह जाके लिया रक्षे नाल बन के रस्सी नाल। तो गल इस तरह कि वो बैटरी हो गई खराब, सड़ गई, वो भी टेंशन बनी हुई है, हाले तक नहीं मैं करा सका, क्योंकि बैटरी भी 50 की बैटरी रखी होंगी है, तो 10-12 हज़ार की है, 12 हज़ार की बैटरी दसदे पे ने, वो बिल्कुल सड़ गई है, और खानी पैनी है। तो इस करके ना मेरे बाजू थक गए, बाजू भी मैं थक जाता, कैमरा फराया होया, गिम्बल वगैरह लैनी वो भी नहीं। तो बैटरी का हुण टेंशन लगी हुई, बैटरी का हुण इंतजाम करने ईद तो लैके हुण तक पैसे थोड़े बहुत मैं जोड़े हैं। व्लॉग नहीं बनाया कोई, इदा बाद ब्याह शादियां कोई कम शम रहे, वो कोई बच्चों का भी खर्चा किया, चलो बिच्चों जो कोई पैसा बचता ही वो रखा। तो वो जनाब मैं सोचा कि चलो ए दफ़ा ना कनक लैने, अगे असीं लैने आटा लैंदे रैह्ने किलो 2 किलो 4 किलो आटा ही आया, कनक नहीं लै सके। इस दफ़ा मेरा जहन है कि यार पिछले साल असीं आटे तो बड़ा खज्जल होए हैं, आटा कित्थों थोड़ा चकोग तो कित्थों चला गया, 3000 का मन तो 4000 मन तो 6000 के मन तो चल गया। तो डरे हुए हैं, मैं चलो इस दफ़ा कनक का रेट भी घटिया, कनक लैने। तो वह फिर हूँ रक्षा वाली फटीक पै गई है, वो इंतजाम करने पे वेखने कनक है बाद च रह पिछे रह देंगे, कनक पिछे पा देंगे, आटा नहीं आटा फिर लेंदे रहांगे, जो भी होया तो बाकी बांटरी वाला करने प्रोग्राम। हूँ सुबह मैं मकैन को जावांगा, हूँ पैसा थोड़ा बहुत होया, सुबह मकैन को जाकर मैं रखावांगा, क्योंकि मैं लै गया तो उन्हें कहा जी इन्ने पैसे लगते हैं। फिर मैं चुबा के फिर रक्षा खिच के लैंदा घर नूं, तो फिर लैके हूँ जावांगा तो जनाब तो करावांगा जाके। बहुत शुक्र है अल्लाह पाक का, बड़ा शुक्र है कि चलो अल्लाह पाक रिज़्क दिंदा है। बाकी परेशानियां टेंशन नाल चल जांदियां ने, इस करके मैं व्लॉग भी नहीं ला सका, इंज उंज इधर उधर दिमाग का जहन आंदा, इस करके मैं व्लॉग नहीं ला सकदा। कैमरा नहीं हुण उत्थों रक्षा लिआंदा ना खिच के, तो कैमरा हत्थ च फंदा कोई नहीं दिया है, जहन च नहीं आया, अपनी टेंशन ही। और इहो जिहे व्लॉगर है। बाकी भैन भाइयों कमेंट आते हैं कि तुसीं व्लॉग लांदे हो, तुसीं ड्रामे करदे हो, असीं रोज़ वेखण वाले इंतजार करने वाले छड्डदे ने फिर। और तुहानूं भाई डॉक्टर ने रोकिया होया, तो बाकी मैंने डॉक्टर ने रोकिया। तो आसमान अज भिंडी का सालन बना रही है, तो अज साले घर बन लिया जी भिंडी का सालन। और बाकी भराकू बच्चे बैठे हुए हैं, फलमन ने पाली, क्या पाली हो पहला कलमा तैयब मैंने ला इलाहा इल्लल्लाह मुहम्मद रसूलुल्लाह। ओ शाबाश शाबाश। और बाहर है कौन बैठा, कौन ओ दरवाजा खोल, आ जा आ जा आ जा। वालेकुम सलाम। ले कमाल गया ट्यूशन, हम तो पहले आके बैठ दी है, बड़ा काम हो गया है। अच्छा 1 2 3 4 5 6 7 8 9 10 अच्छा 11 12 14 15 18 शाबाश शाबाश शाबाश। लो जी हराम फातिमा भी ट्यूशन गई तो ट्यूशन तो पहले आ गई, तो गफरान ने बुखार के मोशन लगे हुए नहीं गया, स्कूल गया तो स्कूलों आया तो यकदम बुखार हो गया। गर्मी बहुत ज़्यादा थले हो गई है, कनक दी वाड़ियाँ हो गई ने, भैन भाइयों को कोई चीज़ नहीं शेयर कर सकता। गर्मी भी साली कैसी जा रही है, व्लॉगर करते रहते हैं,
ਬਸ ਜਿਸ ਤਰ੍ਹਾਂ ਤੁਹਾਨੂੰ ਪਹਿਲੇ ਮੈਂ ਦੱਸਿਆ ਕਿ ਸਾਡੇ ਇਹ ਸੁਣਦੇ ਅਲੱਗ ਜ਼ਿਹਨ 'ਚ ਨਹੀਂ ਆਉਂਦੀ ਗੱਲ, ਬਸ ਕੰਮ ਕਿੱਥੋਂ ਲਿਆਉਣਾ, ਕੀ ਕਰਨਾ, ਕੀ ਖਾਣਾ, ਕੀ ਪਕਾਉਣਾ, ਬਸ ਇਹੀ ਦੌੜ ਹੁੰਦੀ ਹੈ। ਬੈਗ ਲੈ ਆਓ ਤੇ ਇਹ ਲੈ ਆਓ ਤੇ ਉਹ ਲੈ ਆਓ, ਬਸ ਦੁਨੀਆ ਦੀ ਇਹ ਨਿਜ਼ਾਮ ਹੈ। ਤੇ ਇਹਦਾ ਵਲੌਗ ਵੀ ਨਹੀਂ ਬਣਾ ਕੇ ਭੈਣ ਭਾਈਆਂ ਨੂੰ ਸ਼ੇਅਰ ਕਰ ਸਾਡੇ ਕੋਲ ਰੂਟੀਨ ਹੀ ਤੁਹਾਨੂੰ ਰੂਟੀਨ ਆਪਣੀ ਦੱਸਣੀ ਨਹੀਂ, ਪਰ ਉਹ ਵੀ ਨਹੀਂ ਦੱਸਦੇ ਹੈਗੇ, ਰਿਕਾਰਡ ਨਹੀਂ ਕਰ ਸਕਦੇ, ਜ਼ਿਹਨ 'ਚ ਨਹੀਂ ਆਉਂਦਾ ਰਿਕਾਰਡ ਕਰਨ ਦਾ। ਇਹ ਜਦੋਂ ਮੋਬਾਈਲ ਕੈਮਰਾ ਨਹੀਂ ਹੈਗਾ ਹੱਥ 'ਚ ਫੜਦੇ ਤੇ ਪਿਆਜ਼ ਕਿੰਨਾ ਪਾਉਣਾ ਰੂਟੀਨ ਦੱਸਣੀ ਚਾਹੀਦੀ ਹੈ ਸਾਰੀ ਤੇ ਸਾਰੀ ਆਹੋ। ਸਾਰੀ ਦੱਸਾਂਗੇ। ਭੈਣ ਭਾਈ ਆ ਪੁੱਛਦੇ ਨੇ, ਵੇਖਦੇ ਨੇ ਕਈ ਭੈਣ ਭਾਈ। ਤੇ ਮੈਂ ਤੇ ਇਹੀ ਤੁਹਾਨੂੰ ਕਹਿੰਦੀ ਰਹਿੰਦੀ ਆ ਵਲੌਗ ਬਣਾਓ, ਕੋਈ ਤੇ ਕੋਈ ਵਲੌਗ ਬਣਾਓ। ਬਣਾਵਾਂਗੇ ਤੇ ਫਿਰ ਤੁਰਾਂਗੇ ਕਿਤੇ, ਵੇਖਾਂਗੇ ਬਾਹਰ ਆਹ ਜਾਣਾ ਸੁੱਕ ਲੱਗ ਵੀ ਜਾਣਾ ਸੀ, ਤੁਸੀਂ ਕਹਿੰਦੇ ਵੀ ਖਾਣਾ ਕਿਤੇ ਜਾਣਾ। ਆਹ ਜਾਵਾਂਗੇ ਉੱਧਰ, ਬਹੁਤ ਜ਼ਿਆਦਾ ਮੰਦਿਰ ਉੱਧਰ ਹੀ ਬਹੁਤ ਪਿਆਰਾ, ਬੜੀਆਂ ਪਿਆਰੀਆਂ ਮੇਰੇ ਖਾਲਾਂ ਤੇਰੀ ਕਹਿੰਦੇ ਨੇ ਘਰ ਚੱਕਰ ਲਾ ਦਿਓ, ਉਹ ਵੀ ਨਹੀਂ। ਹਾਂਜੀ ਖਾਲਾ ਵੀ ਕਹਿੰਦੇ ਕਿ ਚੱਕਰ ਲਾਇਆ, ਤੇ ਮੈਂ ਚੱਲ ਨਾਲ ਵਲੌਗ ਵੀ ਬਣਾਵਾਂਗੇ, ਨਾਲੇ ਫਿਰ ਤੁਰਾਵਾਂਗੇ। ਗੱਲ ਸੂਰਾ ਵੀ ਆ, ਗੱਲ ਸੂਰਾ ਵੀ ਲੱਗੇ ਨੇ, ਦਸੂੜੇ ਵੀ ਲੱਗੇ ਹੋਏ ਆ, ਤੇ ਚਲੋ ਦਸੂੜੇ ਵੀ ਲੈ ਕੇ ਆਵਾਂਗੇ, 4-5 ਕੇ ਦਸੂੜੇ ਪੈਸੇ। ਚਲੋ ਜਦੋਂ ਹੁਣ ਆ ਲਕਸ਼ਾ ਠੀਕ ਕਰਾਣੇ ਤੇ ਫੇਰ ਹੀ ਜੋ ਚੱਕਰ ਲੱਗੇ ਤੇ ਲਾਵਾਂਗੇ ਇਨਸ਼ਾਅੱਲਾ ਤਾਲਾ। ਤੇ ਜਾਮਾ ਭਾਈ ਕਿੱਥੇ ਆ? नमन भाई ट्यूशन थे ਅੱਛਾ ਠੀਕ ਹੋ ਗਿਆ। ਤੇ ਕਿੱਧਰ ਹੁਣ? ਚਲੋ ਜੀ ਅੱਲਾ ਸ਼ੁਕਰ ਹੈ, ਮੋਬਾਈਲ ਵੀ ਲਿਆ ਸੀ ਤੇ ਹੁਣ ਮੋਬਾਈਲ ਵੀ ਥੋੜ੍ਹਾ ਨਾਲ ਵੀ ਖਰਾਬ ਮੈਨੂੰ ਕਰਦਾ, ਬੈਟਰੀ ਇਹਦੀ ਟਾਈਮ ਬਹੁਤ ਘੱਟ ਹੋ ਗਈ ਦੀ ਹੈ। ਜੇ ਵੀਡੀਓ ਬਣਾਵਾਂ ਵਲੌਗ ਬਣਾਵਾਂ ਤਾਂ ਫਿਰ ਬਾਅਦ 'ਚ ਮੇਰਾ ਰਸਤੇ ਦੇ ਕੰਮ ਕੁੰਮ ਤੇ ਮੈਂ ਚਾਰਜਰ ਨਹੀਂ ਨਾਲ ਖੜਿਆ ਹੁੰਦਾ, ਚਾਰਜਰ ਲਾਉਣ ਨੂੰ ਕੋਈ ਨਹੀਂ ਹੁੰਦਾ। ਮੈਂ ਅਗਰ ਰਕਸ਼ੇ ਦਾ ਚਾਰਜਰ ਲਾਉਣਾ ਹੁੰਦਾ ਜਾਂ ਕਿਸੇ ਦੁਕਾਨ 'ਤੇ ਬੈਠੀ ਨਾ ਕੋਈ ਦੁਕਾਨਦਾਰ ਬੰਦਾ ਤੇ ਬੰਦਾ ਲਾ ਲਦਾ, ਅਤੇ ਮੈਨੂੰ ਇਹ ਬੜੀ ਹੁੰਦੀ ਹੈ। ਅਤੇ ਮੈਂ ਸਮਝੋ ਚਾਰਜਰ ਬੈਂਕ ਹੁੰਦਾ ਹੈ, ਇੱਕ ਚਾਰਜਰ ਬੈਂਕ ਦਾ ਲਾਉਣਾ, ਉਹ ਪਾਵਰ ਬੈਂਕ ਨੂੰ ਕਹਿੰਦੇ ਨੇ, ਉਹ ਨਾਲ ਲਵਾਂਗਾ ਮੈਂ, ਅਤੇ ਉਹ ਲੈ ਕੇ ਰੱਖਾਂਗੇ ਨਾਲ ਵਲੌਗ ਵਾਸਤੇ, ਉਹ ਵੀ ਠੀਕ ਹੁੰਦਾ। ਲੈਣਾ ਹੀ ਸਮਾਨ ਲਿਆ ਹੀ ਨਹੀਂ, ਅੱਜ ਲੈਣਾ ਨਹੀਂ ਕਰਦੇ ਰਹੇ ਹੈਂ। ਮੈਂ ਤਾਂ ਕਹਿੰਦੀ ਤੁਹਾਡਾ ਮੋਬਾਈਲ ਵੀ ਨਵਾਂ ਲੈਣ ਵਾਲਾ ਹੋ ਗਿਆ, ਵੀ ਥੋੜਾ ਜਿਹਾ ਹੁਣ ਖਰਾਬ ਹੋ ਗਿਆ। ਆ ਵੀ ਉਖੜਦਾ ਪਿਆ, ਨਾਲੇ ਕਵਰ ਕੋ ਸਾਰੇ ਉਖੜਦੇ ਪਏ ਨੇ, ਟੱਚ ਵੀ ਗੜਬੜ ਕਰਦਾ ਹੈ। ਕੋਈ ਹਾਂਜੀ ਬੜਾ ਅੱਲਾ ਪਾਕ ਦੇਗਾ ਨਹੀਂ, ਅੱਲਾ ਪਾਕ ਦੇਣ ਵਾਲਾ, ਅੱਲਾ ਮੀਆਂ ਦੇਗਾ। ਮੈਨੂੰ ਕਹਿੰਦੀ ਵੀ ਪਿਆਜ਼ ਇੰਨਾ ਭਰਾ ਹੈ, ਹਾਂ ਹੁਣ ਮੈਨੂੰ ਨਹੀਂ ਪਿਆ ਪਿਆਜ਼ ਕਿੰਨਾ ਵੀ ਪਾਣਾ, ਨਹੀਂ ਉਹ ਤਾਂ ਨਹੀਂ ਪਤਾ ਅੰਦਾਜ਼ ਨਾਲ ਪਾ ਲਾ। ਹੁਣ ਜ਼ਿਆਦਾ ਹੀ ਅਸਲ ਭਿੰਡੀ ਘੱਟ ਥੋੜ੍ਹੀ ਆਈ ਜਾਣਾ, ਤੇ ਇਸ ਕਰਕੇ ਮੈਂ ਕਹਿਣ ਦੀ ਪਿੰਡੀਆਂ ਲਈਆਂ ਹੱਥੋਂ ਹੀ, ਉਹ ਬਾਈ ਕੋਈ ਸਬਜ਼ੀ ਵੇਚਦਾ ਤੇ ਉਹਦੇ ਕੋਲ ਮੈਂ ਲੈਂਦੀ ਹਾਂ, ਤੇ ਕੁਛ ਪਿੰਡੀਆਂ ਖਰਾਬ ਨਿਕਲੀਆਂ, ਥੋੜੀਆਂ ਨੇ, ਅੱਧਾ ਕਿਲੋ ਉਹਦੇ ਕੋਲ ਪਿੰਡੀਆਂ ਨਿਕਲੀਆਂ, ਮੈਂ ਅੱਧਾ ਕਿਲੋ ਹੀ ਲੈਂਦੀ ਹਾਂ। ਉਹ ਨਾ ਥੋੜ੍ਹੀਆਂ ਖਰਾਬ, ਤੇ ਮੈਂ ਕਿਹਾ ਚੱਲ ਪਿਆਜ਼ ਜ਼ਿਆਦਾ ਪਾ ਲੈਂਦੀ ਹਾਂ, ਫਿਰ ਸੁਬਾਹ ਵੀ ਤੇ ਸ਼ਾਮ ਨੂੰ ਵੀ ਖਾਣ ਜੋਗੀਆਂ ਹੋ ਜਾਣਗੀਆਂ। ਹਾਂਜੀ ਉਹ ਨਾ ਪੱਖਾ ਲਾਇਆ ਸੀ ਪਹਿਲੇ, ਤੇ ਕਮਰੇ ਦਾ ਅੰਦਰ ਵਾਲਾ ਪੱਖਾ ਲਾਉਣ ਲਈ, ਤੇ ਸਟੈਂਡ ਵਾਲਾ ਪੱਖਾ ਕੱਲ੍ਹ ਮੈਂ ਚਾਲੂ ਕੀਤਾ ਸੀ, ਤੇ ਮੈਂ ਆਸਮਾਨ ਕਹਿਣ ਲੱਗਾ ਸਲਾਬ ਸਰੂਬ 'ਚ ਪਿਆ ਰਿਹਾ, ਤੇ ਚਾਲੂ ਕੀਤਾ ਤੇ ਮੈਂ ਕਹਿੰਦਾ ਸਿਆਲ ਦੇ ਵਿੱਚ ਨਾ ਪਿਆ ਰਿਹਾ ਸਲਾਬ ਦੇ ਵਿੱਚ, ਸਲਾਬ ਨਾਲ ਪੱਖਾ ਛਾੜਨਾ ਹੋਵੇ ਅਰਸਨਾ ਇਹਦੇ ਵਿੱਚ, ਉਹ ਟੈਸਟ ਨਾਲ ਮੈਂ ਲੱਭਣ ਲਿਆ, ਤੇ ਟੈਸਟ ਨਹੀਂ ਮੈਨੂੰ ਲੱਭਣ ਲਿਆ, ਤੇ ਟੈਸਟ ਲੱਭਦਾ ਮੈਂ ਬਕਸਿਆਂ 'ਚ ਵੇਖ, ਛਾਪਰਾਂ 'ਚ ਵੇਖ, ਜਿੱਥੇ ਮੇਰੀ ਛਾਵਾਂ ਹੁੰਦੀਆਂ ਉੱਥੇ ਜਾਮਣ ਹੋਣੇ ਵੀ ਇੱਕ ਸ਼ੈ ਚੱਲੀ ਜਾਂਦਾ, ਟੈਸਟ ਚੱਲੇ ਆਉਂਦਾ, ਮੈਨੂੰ ਲੱਭੀ ਇੱਕ ਸ਼ੈ ਬੜੀ ਕੀਮਤੀ, ਮੈਂ ਭੈਣ ਭਾਈਆਂ ਨਾਲ ਵੀ ਸ਼ੇਅਰ ਕਰਾਂਗੇ, ਔਰ ਗੱਲਬਾਤ ਕਰਾਂਗੇ ਸ਼ੇਅਰ ਕੇ। ਇੱਕ ਵਕਤ ਆਇਆ ਸੀ ਉਹ ਵੀ ਆਇਆ ਕਿ ਸਾਨੂੰ ਬੜੀ ਖੁਆਇਸ਼ਾਂ ਹੁੰਦੀਆਂ ਨੇ ਕਿ ਅਸੀਂ ਬਾਹਰ ਦੇ ਮੁਲਕਾਂ 'ਚ ਜਾਵਾਂਗੇ, ਤੇ ਬਾਹਰ ਜਾ ਕੇ ਤਾਂ ਕੋਈ ਕਰਾਂਗੇ ਯਾਰ, ਕੋਈ ਘਾਲ ਘੂਲ ਆਪਣਾ ਸਿੱਧਾ ਕਰ ਲਾਂਗੇ। ਮੈਂ ਨਾ ਖੁਆਇਸ਼ਾਂ ਬਸ ਇਸ ਤਰ੍ਹਾਂ ਹੀ ਰਹਿੰਦੀਆਂ ਨੇ। ਹੁਣ ਤੇ ਅੱਖ ਖਰਾਬ ਤੇ ਸਿਰ ਚਿੱਟਾ ਤੇ ਹਰ ਚੀਜ਼ ਹੁਣ ਨਹੀਂ ਉਹ ਵਕਤ ਹੈਗਾ। ਖੁਆਇਸ਼ਾਂ ਦੇਣੀਆਂ ਕਿ ਬਾਹਰ ਜਾਵਾਂਗੇ, ਬਾਹਰ ਦਾ ਕਰਾਂਗੇ। ਤੇ ਇੱਕ ਅਜ਼ੀਜ਼ ਮੇਰਾ ਹੈਗਾ ਸੀ, ਅਜ਼ੀਜ਼ ਇੱਕ ਹੈਗਾ ਸੀ, ਤੇ ਉਹਨੇ ਮੈਨੂੰ ਲਾਰਾ ਲਾਇਆ, ਉਹ ਬਾਹਰ ਹੁੰਦਾ ਸੀ, ਹਾਲੇ ਵੀ ਬਾਹਰ ਹੀ ਹੈ, ਆਪਣਾ ਪਾਸਪੋਰਟ ਕਾਗਜ਼ ਬਣਾ ਕੇ ਮੈਨੂੰ ਭੇਜ ਦੇ ਤੇ ਮੈਂ ਕੁਛ ਕਰਾਂਗਾ। ਤੇ ਚਲੋ ਕੀਤੀ ਹੋਈ ਕੁਛ, ਜੋ ਵੀ ਹੈ ਜਿੱਥਾਂ ਵੀ ਰਿਹਾ, ਕੋਈ ਹੁੰਦੇ ਨੇ, ਕੋਈ ਦੇ ਵੀਜ਼ੇ ਵੀ ਉਹਨਾਂ ਦੇ ਕਦੇ ਬੰਦ ਕਦੇ ਖੁੱਲ੍ਹ ਗਏ, ਤੇ ਖੁੱਲ੍ਹੇ ਵੀ ਆਏ ਸੀ, ਤੇ ਉਹਨਾਂ ਨੇ ਜਾ ਕੇ 2-3 ਬੰਦੇ ਹੋ ਰਹੀ ਉਹਨਾਂ ਦਾ ਵੀ ਉਹਨਾਂ ਨੇ ਕੀਤਾ ਸੀ। ਮੈਂ ਸਿਰਫ ਰਹਿ ਗਿਆ ਪੈਸੇ ਦੀ ਵਜ੍ਹਾ ਤੋਂ, ਪੈਸਾ ਮੇਰੇ ਕੋਲ ਨਹੀਂ ਹੈਗਾ। ਪੈਸਾ ਹੁੰਦਾ ਮੈਂ ਵੀ ਦੇਖਦਾ ਜਮ੍ਹਾਂ ਕਰਵਾ ਲਦਾ, ਭਲਾ ਉਹਨਾਂ ਨੂੰ ਆਇਆ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ। ਫਿਰ ਵੀ ਪਤਾ ਦਲੀਲ ਉਹਨਾਂ ਕੋਈ ਆਈ ਹੋਣੀ, ਕੋਈ ਗੱਲ ਆਈ ਹੋਣੀ, ਖੇਡ ਆਈ ਹੋਣੀ ਉਹਨਾਂ ਦੇ ਹੱਥ ਵਿੱਚ, ਤੇ ਉਹਨੇ ਕਿਹਾ ਠੀਕ ਆ। ਬਾਕੀ ਮੇਰੀ ਉਮਰ ਜਿਹੜਾ 20 ਸਾਲ ਸੀ, 21 ਸਾਲ ਸੀ, ਉਦੋਂ ਮੇਰੇ ਹੈ ਤੇ 21-22, ਉਦੋਂ ਕਹਿੰਦੇ ਕਿ ਨਾਲੇ ਉਮਰ ਆਪਣੀ ਵਧਾ ਥੋੜ੍ਹੀ, ਫਿਰ ਉਮਰ ਵਧਾਉਣ ਵਾਸਤੇ ਭਾਈ ਆ ਪਾਸਪੋਰਟ ਬਣਾਇਆ, ਯੂਨੀਕੋਸ ਨੇ ਆਪਣੀ ਉਮਰ ਵਧਾਈ, ਯੂਨੀਕੋਸ ਆਪਣੀ ਉਮਰ ਵਧਾਈ 3-4 ਸਾਲ ਉੱਤੇ ਵਧਾਈ ਸੈਲਰੀ ਨੂੰ ਕਹਿ ਕੇ। ਉਦੋਂ ਦੌੜ ਵਾਲੀ ਉਹਨੂੰ ਕੰਪਿਊਟਰ ਜਾਂ ਡਿਸਟਾਂ ਦੌੜ ਸੀ, ਡਿਸਟਾਂ 'ਤੇ ਉਮਰ ਘੱਟ ਵੱਧ ਕਰਵਾ ਲਈ, ਅਤੇ ਹੁਣ ਕੰਪਿਊਟਰ ਦੌੜ ਹੁਣ ਕਿੱਥੇ ਇਹੋ ਜਿਹੇ ਕੰਮ ਹੁੰਦੇ ਨੇ। ਅਤੇ ਸੈਲਰੀ ਨੂੰ ਕਹਿ ਕੇ ਭਾਈ ਉਹ ਵੀ ਕੰਮ ਕਰਵਾਇਆ, ਪਾਸਪੋਰਟ ਬਣਾਇਆ, ਬੜੀ ਖੁਸ਼ੀ ਉਹਨਾਂ ਇੰਨੀ ਕੁ ਹਿਸਾਬ ਨਾਲ ਕਿ ਮੈਂ ਬਾਹਰ ਜਾਣਾ ਨਹੀਂ ਨਸੀਬਾਂ 'ਚ ਹੋਇਆ, ਨਹੀਂ ਕਰ ਸਕਿਆ, ਪੈਸੇ ਦੀ ਵਜ੍ਹਾ ਤੋਂ ਮੈਂ ਰਹਿ ਗਿਆ। ਜਦ ਮੈਂ ਭਾਈ ਮਾੜਾ ਬੰਦਾ ਸੀ, ਮੈਂ ਨਹੀਂ ਉਹਨਾਂ ਮੂੰਹ ਭਰ ਕੇ ਕਹਿ ਸਕਿਆ ਉਹਨਾਂ ਨੂੰ, ਅਤੇ ਕਿਸੇ ਨੂੰ ਨਹੀਂ ਕਹਿ ਸਕਿਆ, ਅੱਜ ਤੱਕ ਨਹੀਂ ਕਹਿ ਸਕਿਆ। ਖੁਆਇਸ਼ ਹੀ ਰਹੀ ਦਿਲ 'ਚ, ਅੱਜ ਤੱਕ ਖੁਆਇਸ਼ ਸੀ ਕਿ ਯਾਰ ਆ ਪਾਸਪੋਰਟ ਮੈਂ ਬਣਾ ਰਿਹਾ ਅਤੇ ਪਿਆ ਹੋਇਆ, ਅਤੇ ਦਿਲ 'ਚ ਖੁਆਇਸ਼ ਹੀ ਰਹੀ ਬਸ। ਹਾਲੇ ਦੇਖਿਆ ਉਸ ਵਕਤ ਦੀ ਤਸਵੀਰ ਮੇਰੀ, ਕਿੱਥੇ ਤਸਵੀਰ ਗਈ ਹੈ? ਤਸਵੀਰ ਵਿੱਚ ਹੀ ਹੋਏਗੀ। ਆਹ ਇਹ ਉਸ ਵਕਤ ਦੀ ਤਸਵੀਰ ਹੈ ਮੇਰੀ, ਐ ਵਾਲੀ ਬਣਾਈ ਹੋਈ ਸੀ।
ਤੇ ਬਸ ਹੁਣ ਸੋਚਣਾ ਕਿ ਯਾਰ ਨਿਊ ਕਰਾਵਾਂਗੇ ਇਨਸ਼ਾਅੱਲਾ ਤਾਲਾ ਅੱਲਾਹ ਪਾਕ ਨੇ ਫੇਰ ਕਿਤੇ ਤੇ ਹੁਣ ਉਮਰੇ ਵਾਸਤੇ ਨਿਊ ਕਰਾਵਾਂਗੇ ਜਾਂ ਹੁਣ ਜਿਹਨੂੰ ਖੁਆਇਸ਼ ਦਿਲੀ ਕਿ ਇਹਨੇ ਕੋਈ ਇਹਦੇ ਤੇ ਮੋਹਰ ਲਵਾਵਾਂਗੇ ਸਹੀ ਕਹੇ ਮੁਲਕ ਦੀ ਜ਼ਰੂਰ ਹੈ ਜਾਂ ਉਮਰੇ ਦੀ ਇਨਸ਼ਾਅੱਲਾ ਹੱਜ ਦੀ ਉਮਰੇ ਦੀ ਜਾਂ ਫਿਰ ਜ਼ਿਆਰਤ ਦੀ ਈਰਾਨ ਦੀ ਇਰਾਕ ਦੀ ਲਵਾਵਾਂਗੇ ਜਾਂ ਸਸਤਾ ਜਿੱਥੇ ਕੋਈ ਸਸਤਾ ਉਮਰਾ ਹੱਜ ਦਾ ਇਸ ਤਰ੍ਹਾਂ ਅੱਲਾ ਦਾ ਕੋਈ ਪਤਾ ਨਹੀਂ ਕਮਾਲਾ ਕਿ ਅੱਲਾਹ ਪਾਕ ਨੇ ਕਿੱਥੇ ਲਿਖਿਆ ਹੋਇਆ ਬਾਕੀ ਮੇਰੀ ਖੁਆਇਸ਼ ਹੈ ਕਿ ਮੇਰੀ ਖੁਆਇਸ਼ ਹੈ ਕਿ ਘੱਟ ਪੈਸੇ ਦੇ ਈਰਾਨ ਇਰਾਕ ਤੇ ਜ਼ਿਆਰਤਾਂ ਲੱਗਦੇ ਨੇ ਉੱਥੇ ਚੱਲਣਾ ਔਰ ਅੱਲਾਹ ਪਾਕ ਦੇ ਕੋਈ ਕਮਾਲਾ ਕੋਈ ਪਤਾ ਨਹੀਂ ਭਾਵੇਂ ਹੱਜ ਦਾ ਹੀ ਪ੍ਰੋਗਰਾਮ ਬਣ ਜੇ ਕੋਈ ਉਮਰੇ ਦਾ ਬਣ ਜੇ ਬਸ ਅੱਲਾਹ ਪਾਕ ਦਾ ਕਮਾਲਾ ਕੋਈ ਪਤਾ ਨਹੀਂ ਮੈਂ ਰੇਹੜੀ ਚਲਾਉਂਦਾ ਮੈਨੂੰ ਇਹ ਵੀ ਨਹੀਂ ਪਤਾ ਮੈਂ ਰਕਸ਼ਾ ਚਲਾਵਾਂਗਾ ਮੈਂ ਰਕਸ਼ਾ ਲਵਾਂਗਾ ਮੈਨੂੰ ਕੋਈ ਨਹੀਂ ਹੈਗਾ ਰਕਸ਼ੇ ਦੀ ਕੀਮਤ ਸੁਣਦੇ ਤੇ ਮੈਨੂੰ ਬੜਾ ਹੈਰਾਨ ਹੁੰਦਾ ਕਿ ਯਾਰ ਇੰਨਾ ਰਕਸ਼ਾ ਮਹਿੰਗਾ ਰਕਸ਼ਾ ਕਿੱਥੇ ਲੈਣਾ ਆ ਤੇ ਕੀਮਤਾਂ ਸੁਣਨੀਆਂ ਲੋਕਾਂ ਕੋਲੋਂ ਗੱਲਾਂ ਸੁਣਨੀਆਂ ਕਰਨੀਆਂ ਤੇ ਫਿਰ ਇਹ ਗੱਲਾਂ ਨੇ ਰੇਹੜੀ ਠੀਕ ਆ ਕਿਉਂ ਨਹੀਂ ਲੈ ਸਕਦਾ ਜੋ ਰੱਬ ਨੇ ਰਕਸ਼ਾ ਚਲਾਉਂਦੇ ਪਏ ਤੇ ਰੋਟੀ ਰਸਤੇ ਰੇਹੜੀਆਂ ਵਿੱਚ ਇਹ ਹੋਣਾ ਕਦੇ ਘਿਓ ਮਹਿੰਗਾ ਕਦੇ ਗੈਸ ਮਹਿੰਗੀ ਕਦੇ ਜਨਾਬ ਮੈਦੇ ਮਹਿੰਗੇ ਕਦੇ ਬਿਸਤਰ ਮਹਿੰਗੇ ਚਿਪਸਾਂ ਲਾਉਣੀਆਂ ਗੋਲਗੱਪੇ ਲਾਉਣੇ ਥੱਲੇ ਪਿੰਡਾਂ ਥਾਵਾਂ 'ਚ ਵੀ ਐਡੀ ਸੇਲ ਨਹੀਂ ਹੋਣੀ ਕਦੇ ਫੁੱਲੇ ਆ ਗਏ ਫੁੱਲੇ ਲਾ ਲੈਣੇ ਤੇ ਇਸ ਤਰ੍ਹਾਂ ਹੁੰਦਾ ਸੀ ਤੇ ਰਕਸ਼ੇ 'ਚ ਵੀ ਇਸ ਤਰ੍ਹਾਂ ਹੀ ਪਿੰਡਾਂ ਥਾਵਾਂ 'ਚ ਕਦੇ ਸਵਾਲੀ ਆ ਗਏ ਤੇ ਠੀਕ ਆ ਨਹੀਂ ਅੱਜ ਨਹੀਂ ਸਹੀ ਬਾਕੀ ਰੱਬ ਦਾ ਸ਼ੁਕਰ ਹੀ ਕਰਨਾ ਚਾਹੀਦਾ ਹਰ ਹਾਲ ਵਿੱਚ ਰੱਬ ਨੇ ਹੌਸਲਾ ਇੱਥੇ ਮੇਰੇ ਨਸੀਬਾਂ ਦੇ ਰੋਟੀ ਰਿਜ਼ਕ ਲਿਖਿਆ ਹੋਇਆ ਸੀ ਬਾਹਰ ਕਿਸੇ ਪੁਰਾਣੇ ਮੁਲਕ ਨਹੀਂ ਲਿਖਿਆ ਮੇਰੇ ਨਸੀਬਾਂ 'ਚ ਰਿਜ਼ਕ ਤੇ ਨਹੀਂ ਜਾ ਸਕਿਆ ਰੱਬ ਤਾਲਾ ਕਰਮ ਕਰੇਗਾ ਅੱਗੇ ਜਾਮਨ ਦੀ ਤਿਆਰੀ ਕਰਨੀ ਕਿਉਂ ਜੀ ਹਾਂਜੀ ਅੱਗੇ ਅਸੀਂ ਮੈਨੂੰ ਕਿਹਾ ਮੈਂ ਚਲੋ ਮੇਰੇ ਨਸੀਬਾਂ ਜਿਹੜੀਆਂ ਤੇ ਜਾਮਨ ਪੜ੍ਹ ਜੇ ਥੋੜ੍ਹਾ ਬਹੁਤਾ ਹੋ ਜਾਏ ਪੜ੍ਹ ਜੋਗਾ ਹੋ ਜਾਏ ਥੋੜ੍ਹਾ ਹੁਣ ਚਲੋ ਤਾਂ ਹੋ ਜਾਏ ਤੇ ਜੇ ਸਾਡੀ ਜ਼ਿੰਦਗੀ ਹੋਈ ਫਿਰ ਕਰ ਲਾਂਗੇ ਉਹਨਾਂ ਨੂੰ ਉਦੋਂ ਵੀ ਪੈਸੇ ਚਾਹੀਦੇ ਪੈਸੇ ਨੇ ਹਰ ਵਾਲੀ ਜਾਮਨ ਵੀ ਕਰ ਲਾਂਗੇ ਤਾਂ ਵੀ ਪੈਸੇ ਚਾਹੀਦੇ ਕੀ ਪਤਾ ਉਦੋਂ ਵੀ ਪੈਸੇ ਹੋਣੇ ਨਹੀਂ ਹੋਣੇ ਸ਼ੁਕਰ ਅੱਲਾ ਦਾ ਲੱਖ ਬੜੀ ਰੋਟੀ ਦੇ ਖਾਣੇ ਤੇ ਖੁਆਇਸ਼ਾਂ ਤਾਂ ਹੁੰਦੀਆਂ ਨਾ ਬੰਦੇ ਦੀਆਂ ਖੁਆਇਸ਼ ਤੇ ਹੈ ਵੀ ਅੱਲਾ ਮੀਆਂ ਦੇ ਪਤਾ ਨਹੀਂ ਅੱਲਾ ਮੀਆਂ ਨੇ ਕਿੱਥੋਂ ਦੇਣੀ ਹੈ ਕਿੱਥੋਂ ਨਹੀਂ ਸਾਨੂੰ ਖੁਦ ਵੀ ਨਹੀਂ ਪਤਾ ਹੈ ਆਹੋ ਅੱਲਾ ਮਾਨ ਦੁਨੀਆ ਇਹ ਤਾਂ ਕੋਸ਼ਿਸ਼ ਜਾਰੀ ਰੱਖੀ ਦੀ ਹੈ ਹੁਣ ਆਹ ਚੈਨਲ ਤੇ ਕੰਮ ਕਰ ਲਿਆ ਨਾ ਮੈਂ ਬਹੁਤ ਜ਼ਿਆਦਾ ਗੱਲਾਂ ਸੁਣੀਆਂ ਨੇ ਹਾਲੇ ਵੀ ਸੁਣਦੇ ਰਹਿੰਦੇ ਗੱਲਾਂ ਬੜੀਆਂ ਸੁਣਿਆ ਅਸੀਂ ਤੇ ਜੋ ਸ਼ੁਰੂ ਹੋਇਆ ਜਦੋਂ ਇਹਨੂੰ ਮੈਂ ਨਾਲ ਲਿਆਂਦਾ ਉਦੋਂ ਵੀ ਬੜੀਆਂ ਗੱਲਾਂ ਸੁਣੀਆਂ ਇਹਨੇ ਵੀ ਬੜੀਆਂ ਗੱਲਾਂ ਫੇਸ ਕਰਨੀਆਂ ਪਈਆਂ ਤੇ ਕਰਨੀਆਂ ਪੈਂਦੀਆਂ ਵੀ ਹੈ ਨੇ ਕਿ ਤੂੰ ਆਉਣੀ ਹੈ ਤੂੰ ਕਰਨੀ ਹੈ ਤੁਸੀਂ ਆਉਂਦੇ ਤੂੰ ਕਰਦੇ ਹੋ ਇਹ ਫੇਸ ਕਰਨਾ ਪੈਂਦਾ ਤੁਸੀਂ ਕਮਾਉਂਦੇ ਹੋ ਬੜਾ ਤੁਸੀਂ ਚੈਨਲ ਤੇ YouTube ਦੇ ਬਾਰੇ ਪੈਸੇ ਆਉਂਦੇ ਪਏ ਨੇ ਤੇ ਅਸੀਂ ਵੀ ਕਰਨੇ ਯਾਰ ਕਈਆਂ ਨੂੰ ਕਹਿੰਦੇ ਠੀਕ ਆਉਂਦੇ ਪਏ ਨੇ ਕਈਆਂ ਨੂੰ ਕਹੀਦਾ ਨਹੀਂ ਵੀ ਆਉਂਦੇ ਪਏ ਬਸ ਜਵਾਬ ਸਵਾਲ ਕਰਦੇ ਹੁੰਦੇ ਰਹਿੰਦੇ ਨੇ ਸਾਨੂੰ ਜਵਾਬ ਵੀ ਜਿਹੜੇ ਭੈਣ ਭਾਈ ਦੇ YouTube ਨੇ ਉਹਨਾਂ ਨੂੰ ਪਤਾ ਸਾਰਾ ਹੀ ਕਿਸ ਤਰ੍ਹਾਂ ਦੁਨੀਆ ਨੂੰ ਬਾਹਰ ਫੇਸ ਕਰਨਾ ਪੈਂਦਾ ਕਿਸ ਤਰ੍ਹਾਂ ਕਮੈਂਟ ਫੇਸ ਕਰਨੇ ਪੈਂਦੇ ਨੇ ਕਿਸ ਤਰ੍ਹਾਂ ਜਵਾਬ ਦੇਣੇ ਪੈਂਦੇ ਨੇ ਭੈਣ ਭਾਈ ਜਿਹੜੇ YouTube ਦਾ ਕੰਮ ਕਰਦੇ ਨੇ ਜਿਹੜੇ ਅੱਗੇ ਚੱਲ ਗਏ ਨੇ ਉਹ ਤਾਂ ਭਾਈ ਨਹੀਂ ਪਰਵਾਹ ਕਰਦੇ ਕੋਈ ਵੀ ਤਾਂ ਅਸੀਂ ਹਲੇ ਦੁਨੀਆ ਦੇ ਬਾਜ਼ਾਰਾਂ 'ਚ ਹਰ ਬੰਦੇ ਨੇ ਮੱਥੇ ਲੱਗਣਾ ਰਕਸ਼ੇ ਵਾਲੇ ਰਕਸ਼ਾ ਨੇ ਸਾਨੂੰ ਗੱਲਾਂ ਕਰਨੀਆਂ ਨੇ ਬਾਜ਼ਾਰ ਜਾਵੇਂ ਉਹਨੇ ਗੱਲਾਂ ਸਾਨੂੰ ਕਰਨੀਆਂ ਨੇ ਤੇ ਬਸ ਹੈਂ ਸਾਡਾ ਚੈਨਲ ਚੱਲ ਜੇ ਮੈਂ ਕਹਿੰਦੀ ਸਾਡੇ ਵਾਸਤੇ ਇੱਥੇ ਹੀ ਬਹੁਤ ਹੈ ਆ ਇਹ ਆਸਮਾਨ ਤੋਂ ਗਈ ਹੈ ਨਾ ਉਧਰ ਕੰਮ ਗਈ ਤਾਂ ਉਦੋਂ ਕਹਿਣ ਲਈ ਕਿ ਸਾਡਾ ਚੈਨਲ ਚੱਲਦਾ ਸਾਡੇ ਵਾਸਤੇ ਵੀ ਬਾਹਰ ਹੀ ਹੈ ਤੇ ਬੜਾ ਹੈ ਤੇ ਇਨਸ਼ਾਅੱਲਾ ਤਾਲਾ ਕੋਸ਼ਿਸ਼ ਜਾਰੀ ਹੈ 3 ਸਾਲ ਤੋਂ 4 ਸਾਲ ਮੈਂ ਲੱਗਾ ਹਾਂ 2 ਚੈਨਲ ਮੈਂ ਬਣਾ ਕੇ ਤੇ ਇੱਕ ਚੈਨਲ ਬਣਾਇਆ ਸੀ ਉਹ ਮੋਨਟਾਈਜ਼ ਵੀ ਮੈਂ ਹੈਗਾ ਸੀ ਤੇ ਬਸ ਉਹ ਵੀ ਛੱਡਿਆ ਤੇ ਇਹ ਅਰੇ ਤੇ ਲੱਗਾ ਹੋਇਆ ਹਲੇ ਮੋਨਟਾਈਜ਼ ਤੱਕ ਨਹੀਂ ਹੋਣ ਡਿਆ ਕੀ ਹੈ ਅੱਛਾ ਕੀ ਹੈ ਮੈਂ ਕਹਿੰਦੀ ਜਿਹੜਾ ਕੋਈ ਕੰਮ ਪੈਂਦਾ ਉਹ ਯਕਦਮ ਹੀ ਪੈਂਦਾ ਪਰ ਕੰਮ ਆਹੋ ਜਗਦੀ ਹਾਂ ਬਸ ਕੋਈ ਟਾਈਮ ਹੀ ਇਹੋ ਜਿਹਾ ਆ ਜਾਂਦਾ ਫਿਰ ਔਖਾ ਬਸ ਹਾਂਜੀ ਤੇ ਚਲੋ ਜੀ ਭੈਣ ਭਾਈਆਂ ਨਾਲ ਇਹੀ ਗੱਲਾਂ ਚਾਲ ਬੋਂਗੀਆਂ ਮਾਰਨੀਆਂ ਔਰ ਵਲੌਗ ਨਹੀਂ ਆਉਂਦਾ ਮੈਂ ਚਲੋ ਇਨਸ਼ਾਅੱਲਾ ਅੱਜ ਵਲੌਗ ਗੱਲਾਂ ਸ਼ੇਅਰ ਕਰ ਲਈਏ ਕਈ ਭੈਣ ਭਾਈ ਬਾਹਰ ਰਹਿੰਦੇ ਨੇ ਸਾਡੇ ਪੰਜਾਬੀ ਸੁਣਦੇ ਨੇ ਕਈ ਭੈਣ ਭਾਈ ਸਾਡੇ ਫੇਸ ਕਹਿੰਦੇ ਨੇ ਕਿ ਸੋ ਫੇਸ ਵੇਖ ਲਈਏ ਕਿੱਥੇ ਰਹਿ ਗਏ ਨੇ ਕਿਉਂ ਨਹੀਂ ਲਾਉਂਦੇ ਬੜਾ ਰੱਬ ਦਾ ਸ਼ੁਕਰ ਆ ਲਾਉਣਾ ਇਹੀ ਹੈ ਕਿ ਇਹ ਗੱਲਾਂ ਬਾਤਾਂ ਦੁਨੀਆ ਦੇ ਤੇ ਕੈਮਰਾ ਸਾਨੂੰ ਆਨ ਕਰਦਾ ਕੋਈ ਜ਼ਹਿਨ 'ਚ ਨਹੀਂ ਆਉਂਦਾ ਮੈਂ ਕਈ ਵਾਰੀ ਕਹਿੰਦਾ ਉਹ ਆਸਮਾ ਜੇ ਖਾਣਾ ਬਣਾ ਕੇ ਖਾ ਲਿਆ ਤੇ ਉਹ ਸ਼ੇਅਰ ਨਹੀਂ ਕੀਤਾ ਹੈਗਾ ਇਹ ਕੈਮਰਾ ਹੱਥ 'ਚ ਰੱਖੋ ਅਸੀਂ ਖਾਣਾ ਲੱਗਿਆ ਖਾਣ ਤੇ ਤਾਂ ਵੀ ਵੀਡੀਓ ਸ਼ੁਰੂ ਕਰ ਲਓ ਕੋਈ ਕੰਮ ਲੱਗਿਆ ਕਰਨ ਤਾਂ ਵੀ ਵੀਡੀਓ ਸ਼ੁਰੂ ਕਰ ਲਓ ਹਾਂਜੀ ਤੇ ਭੈਣ ਭਾਈ ਰੂਟੀਨ ਦੇਖਣਾ ਚਾਹੁੰਦੇ ਤਾਂ ਰੂਟੀਨ ਸਾਡੀ ਨਾ ਉਹ ਉੱਥੇ ਰਹਿ